ਬਿਸਮਿल्लाहिर्रहमानिर्रहीम ਤੇ अस्सलाम वालेकुम। 19 ਮਾਰਚ ਪਾਕਿਸਤਾਨ ਦੇ ਵਿੱਚ ਜੁਮੇਰਾਤ ਦੀ ਦੁਪਹਿਰ ਤੇ ਅੱਜ ਦੇ ਪੰਜਾਬੀ ਵੀਲੌਗ 'ਚ ਚੜ੍ਹਦੇ ਤੇ ਲਹਿੰਦੇ ਪੰਜਾਬ ਦੇ ਸੱਜਣਾ ਤੇ ਮਿੱਤਰਾਂ, ਭੈਣਾਂ ਤੇ ਭਰਾਵਾਂ, ਮਾਵਾਂ ਤੇ ਬਜ਼ੁਰਗਾਂ ਨੂੰ ਜੀ ਆਇਆਂ ਨੂੰ। ਸਭ ਤੋਂ ਪਹਿਲੇ ਆਸਿਮ ਮੁਨੀਰਜ਼ ਡਿਫੈਕਟੋ ਫਾਰਮ 47 ਮਿਲਟਰੀ ਰਾਜ ਡੇ 110। ਹੁਣ ਚੱਲਨੇ ਅੱਜ ਦੀਆਂ ਗੂੜੀਆਂ ਨਿੱਗੀਆਂ ਤੇ ਸੰਘਣੀਆਂ ਖਬਰਾਂ ਵਾਲੇ ਪਾਸੇ। ਅੱਜ ਦੀ ਜਿਹੜੀ ਸਭ ਤੋਂ ਪਹਿਲੀ ਖਬਰ ਤੁਹਾਡੇ ਸਾਹਮਣੇ ਰੱਖਣੀ ਹੈ ਕਿ ਹੁਕਮਰਾਨਾਂ ਨੂੰ ਵੇਖ ਵੇਖ ਕੇ ਜਿਹੋ ਜਿਹੇ ਕੈਲਬਰੀ ਫੌਂਟ ਤੇ ਪਤਾ ਨਹੀਂ ਕੀ ਕੁਝ ਹੋਇਆ ਕਿ ਹਜ਼ੂਰ ਇਹ ਹੈ ਉਹ ਜ਼ਰਾਏ ਤੇ ਊਂਠਾਂ ਤੇ ਪੈਸੇ ਕਤਰ ਤੋਂ ਤੇ ਉੱਥੇ ਜਿਹੜੇ ਅਪਾਰਟਮੈਂਟ ਖਰੀਦੇ, ਉਹ ਸਾਰਾ ਕੁਝ ਵੇਖ ਕੇ ਆਵਾਮ ਵੀ ਥੋੜੀ ਜਿਹੀ ਹੁਣ ਤੁਸੀਂ ਕਹਿ ਲਓ ਕਿ ਫੁੱਲ ਸਸਪੈਂਸ ਮੂਵੀ ਬਣਾਉਣਾ ਸ਼ੁਰੂ ਹੋ ਗਈ ਹੈ। ਆਵਾਮ ਨੇ ਵੀ ਫੈਸਲਾ ਕੀਤਾ ਵੀ ਚੋਰੀ ਤਾਂ ਕਰਨੀ ਹੈ ਪਰ ਐਸੇ ਡਰਾਮਾਈ ਤਰੀਕੇ ਦੇ ਨਾਲ ਕਰਨੀ ਹੈ ਵੀ ਮੇਰਾ ਮਤਲਬ ਹੈ ਦੁਨੀਆ ਨੂੰ ਇੱਕ ਵਾਰੀ ਪਤਾ ਲੱਗੇ ਕਿ ਬੰਦੇ ਨੇ ਕੰਮ ਕੀਤਾ ਹੈ। ਇਹ ਹੁਣ ਇੱਕ ਜਵਾਨ ਜਿਹਨੇ ਕੰਮ ਕੀਤਾ ਹੈ ਤੇ ਹੁਣ ਪੂਰੀ ਦੁਨੀਆ ਨੂੰ ਉਹਦੇ ਕੰਮ ਦਾ ਪਤਾ ਲੱਗਾ ਹੈ। ਉਹ ਕੰਮ, ਉਹਦਾ ਜਿਹੜਾ ਪੇਸ਼ਾ ਹੈ ਉਹ ਕਸਾਈਆਂ ਦਾ ਹੈ, ਕਸਾਬ ਹੈ। ਖਬਰ ਕੋਈ ਆਉਂਦੇ ਨੇ ਭਵਾਨੇ ਤੋਂ ਹੈ ਤੇ ਕੋਈ ਆਉਂਦੇ ਨੇ ਚਨਿਓਟ ਤੋਂ। ਮੈਨੂੰ ਲੱਗਦਾ ਦਰਮਿਆਨੀ ਕੋਈ ਜਗ੍ਹਾ ਹੈ, ਭਵਾਨਾ ਔਰ ਚਨਿਓਟ ਕਿਉਂਕਿ ਲਾਗੇ ਨੇ, ਉਹਦੇ ਦਰਮਿਆਨ ਦੀ ਜਗ੍ਹਾ ਹੈ। ਬੜੇ ਸਾਰੇ ਅਖਬਾਰ ਇਹਨੂੰ ਰਿਪੋਰਟ ਕਰ ਰਹੇ ਨੇ ਔਰ ਟੈਲੀਵਿਜ਼ਨਸ ਨੇ ਵੀ ਇਸ ਖਬਰ ਨੂੰ ਕਵਰ ਕੀਤਾ ਹੈ ਕਿਉਂਕਿ ਖਬਰ ਹੀ ਬੜੀ ਭਾਰੀ ਹੈ। ਖਬਰ ਇਹ ਹੈ ਕਿ ਇੱਕ ਆੜਤੀ ਦੀ ਦੁਕਾਨ ਔਰ ਗੋਦਾਮ, ਉਹਦੇ ਵਿੱਚ ਬੋਰੀਆਂ ਹੀ ਬੋਰੀਆਂ ਸਨ ਚੌਲਾਂ ਦੀਆਂ, ਮੂੰਜੀ ਦੀਆਂ। ਉਹ ਚੋਰੀ ਕਰਨ ਵਾਸਤੇ ਇਸ ਬੰਦੇ ਨੇ ਨਾਲ 2 ਬੰਦੇ ਰਲਾਏ। ਫਿਰ ਉਸ ਆੜਤੀ ਦੀ ਜਿਹੜੀ ਗੋਦਾਮ ਔਰ ਦੁਕਾਨ ਸੀ ਉਹਦੇ ਪਿਛਲੇ ਪਾਸੇ ਕੋਈ ਘਰ ਕਿਰਾਏ 'ਤੇ ਲਿਆ ਜਿਹੜਾ ਲਾਗੇ, ਜਿੰਨਾ ਕੁ ਲਾਗੇ ਲੱਭ ਸਕਿਆ। ਉਸ ਤੋਂ ਬਾਅਦ ਉਸ ਸ਼ੇਰ ਦੇ ਬੱਚੇ ਨੇ ਉਹਦੇ ਵਿੱਚ ਸੁਰੰਗ ਖੋਦਣੀ ਸ਼ੁਰੂ ਕਰ ਦਿੱਤੀ, ਮੋਰੀ ਕੱਢਣੀ ਸ਼ੁਰੂ ਕਰ ਦਿੱਤੀ। ਆਪਣਾ ਜਿਹੜਾ ਮਕਾਨ ਕਿਰਾਏ 'ਤੇ ਲਿਆ ਸੀ ਉਹਦੇ ਫਰਸ਼ ਨੂੰ ਪੁੱਟ ਕੇ ਤੇ ਥੱਲੇ ਮੋਰੀ ਕੱਢਣੀ ਸ਼ੁਰੂ ਕਰ ਦਿੱਤੀ। ਹੁਣ ਉਹ ਮਿੱਟੀ ਕੱਢ ਕੇ ਤੇ ਉਹ ਜ਼ਾਹਿਰ ਹੈ ਖੁੱਲ੍ਹਾ ਥਾਂ ਹੋਏਗਾ, ਕੋਈ ਮਕਾਨ ਇਕੱਲਾ ਹੋਏਗਾ, ਇਸ ਲਈ ਲਾਗੇ ਚਾਗੇ ਲੋਕਾਂ ਨੂੰ ਪਤਾ ਨਾ ਲੱਗਾ। ਤੇ ਮਿੱਟੀ ਦੀਆਂ 7 ਟਰਾਲੀਆਂ ਉੱਥੋਂ ਭਰ ਕੇ ਤੇ ਲਈ ਗਏ ਬਾਹਰ। ਸਮਝ ਰਹੇ ਹੋ ਗੱਲ ਨੂੰ? 7 ਟਰਾਲੀਆਂ ਮਿੱਟੀ ਦੀਆਂ ਕੱਢੀਆਂ, ਜਾਂ ਸ਼ਾਇਦ ਇਸ ਤੋਂ ਵੀ ਜ਼ਿਆਦਾ ਕੱਢੀਆਂ। ਔਰ ਉਹ ਮਿੱਟੀ ਦੀਆਂ ਟਰਾਲੀਆਂ ਜਿਹੜੀਆਂ ਨੇ ਉੱਥੋਂ ਕੱਢ ਕੇ ਤੇ ਬਾਹਰ ਦੂਰ ਸੁੱਟਦੇ ਰਹੇ। ਉਹ ਸੁਰੰਗ ਕੱਢਦੇ ਗਏ। 300 ਮੀਟਰ ਲੰਮੀ ਸੁਰੰਗ ਕੱਢੀ। ਕਿੰਨੀ ਜੀ? 300 ਮੀਟਰ ਲੰਮੀ। ਮੈਨੂੰ ਇੰਝ ਹੀ ਲੱਗ ਰਿਹਾ ਵੀ ਬਾਜੀ ਮਰੀਮ ਤੇ ਨਵਾਜ਼ ਸ਼ਰੀਫ ਵੀ ਕੋਈ ਕੰਮ ਪਾ ਰਹੇ ਨੇ, ਮਤਲਬ ਸ਼ਰੀਫ ਟੱਬਰ ਹੀ ਲੱਗ ਰਿਹਾ ਜਿੱਡੀ ਮਹਾਰਤ ਦੇ ਨਾਲ। ਔਰ ਮੈਨੂੰ ਇਹ ਲੱਗਦਾ ਹੈ ਵੀ ਹੁਣ ਇਸ ਕਸਾਈ ਭਾਈ ਨੂੰ ਮਰੀਮ ਨਵਾਜ਼ ਨੇ ਕੋਈ ਨਾ ਕੋਈ ਉਹਦਾ ਦੇ ਛੱਡਣਾ ਹੈ। ਜਿੱਡਾ ਇਹਨੇ ਬਾਰੀਕੀ ਨਾਲ ਇਹ ਕੰਮ ਕੀਤਾ ਬੋਰੀਆਂ ਚੋਰੀ ਕਰਨ ਵਾਸਤੇ, ਇਹ ਤੇ ਬਾਜੀ ਮਰੀਮ ਤੇ ਇਹਨੂੰ ਇਸਤੇਮਾਲ ਕਰੇਗੀ, ਕਿਤੇ ਕੋਈ ਸਟੇਟ ਬੈਂਕ ਦੇ ਲਾਗੇ ਲੈ ਕੇ ਦੇਗੀ ਘਰ ਸ਼ਹਿਰ ਜਿਹੜਾ ਇਹਨੇ ਕੰਮ ਕੀਤਾ। ਅੱਛਾ ਖੈਰ, ਇਹਨੇ 300 ਮੀਟਰ ਜਿਹੜੀ ਉਹ ਸੁਰੰਗ ਕੱਢੀ ਨਾ ਜ਼ੇਰੇ ਜ਼ਮੀਨ। ਉਹ ਜ਼ੇਰੇ ਜ਼ਮੀਨ ਸੁਰੰਗ ਜਿਹੜੀ ਹੈ ਉਹਦੇ ਰਸਤੇ 'ਚ 2 ਗਲੀਆਂ ਆਉਂਦੀਆਂ ਸਨ ਜਾਂ 4 ਨੇ, ਮੈਨੂੰ ਐਗਜ਼ੈਕਟਲੀ ਨਹੀਂ ਪਤਾ, ਮੇਰੇ ਖਿਆਲ 2 ਨੇ ਇੱਥੇ ਲਿਖੀਆਂ। 2 ਗਲੀਆਂ ਆ ਰਹੀਆਂ ਸਨ ਜਿਨ੍ਹਾਂ ਨੂੰ ਉਹਦੇ ਥੱਲਿਓਂ ਦੀ, ਉਹਨਾਂ ਗੱਲਾ ਮੰਡੀ ਪਹੁੰਚਣ ਵਾਸਤੇ ਥੱਲਿਓਂ ਦੀ, ਗਲੀਆਂ ਦੇ ਥੱਲਿਓਂ ਦੀ ਵੀ ਸੁਰੰਗ ਕੱਢੀ। ਫਿਰ ਮਸਜਿਦ ਆਉਂਦੀ ਸੀ, ਉਹਨੇ ਕਿਹਾ ਚਲੋ ਮਸਜਿਦ ਦੀ ਵੀ ਬਰਕਤ ਲੈਂਦੇ ਹਾਂ। ਮਸਜਿਦ ਦੇ ਵੀ ਥੱਲਿਓਂ ਦੀ ਉਹਨੇ ਸੁਰੰਗ ਕੱਢੀ ਤੇ ਉੱਥੇ ਜਾ ਉਸ ਗੋਦਾਮ ਦੇ ਵਿੱਚ ਉਹਨੇ ਸੁਰੰਗ ਜਿਹੜੀ ਉਹ ਆਪਣੀ ਉਸ ਗੋਦਾਮ ਦੇ ਵਿੱਚ ਕੱਢ ਲਈ। ਕਾਮਯਾਬ ਹੋ ਗਿਆ। ਮਤਲਬ ਪਹਿਲੀ ਗੱਲ ਤੇ ਉਹਦੀ ਮਹਾਰਤ ਜਿਹੜੀ ਵੀ, ਉਹਦਾ GPS ਉਹਨੇ ਇਸਤੇਮਾਲ ਕੀਤਾ ਹੈ ਆਪਣੇ ਦਿਮਾਗ ਦਾ, ਉਹਨੂੰ ਸ਼ਾਬਾਸ਼ ਦੇਣੀ ਚਾਹੀਦੀ ਹੈ ਕਿ ਉਹਨੂੰ ਥੱਲੇ ਵੀ ਓਰੀਐਂਟੇਸ਼ਨ ਉਹਦੀ ਦਰੁਸਤ ਰਹੀ। ਮਤਲਬ ਤੁਸੀਂ ਸਮਝਦੇ ਹੋ ਨਾ, ਜਦੋਂ ਥੱਲੇ ਸੁਰੰਗ ਕੱਢ ਰਿਹਾ ਤੇ ਉਹਨੂੰ ਉਹਨੇ ਕੋਈ ਤਰੀਕਾ ਵਾਰਦਾਤ ਇਸਤੇਮਾਲ ਕੀਤਾ ਹੀ ਹੈ ਨਾ, ਵਰਨਾ ਉਹਨੂੰ ਕਿਵੇਂ ਪਤਾ ਵੀ ਮੈਂ ਸਹੀ ਪਾਸੇ ਜਾ ਰਿਹਾ। ਬਹਰਹਾਲ ਉਹਨੇ, ਔਰ ਇੰਨੀ ਡੂੰਘੀ ਕੱਢ ਰਿਹਾ ਸੀ ਵੀ ਮਕਾਨ ਸ਼ਕਾਨ ਉੱਤੋਂ ਨਾ ਡਿੱਗਣ, ਵਰਨਾ ਅਗਰ ਥੋੜ੍ਹੀ ਮੇਰਾ ਮਤਲਬ ਉੱਤੇ ਕੱਢਦਾ ਤੇ ਫਿਰ ਤੇ ਉਹ ਮਸਜਿਦ ਤੇ ਸਾਰਿਆਂ ਨੂੰ ਪਤਾ ਲੱਗ ਜਾਣਾ ਸੀ। ਤੇ ਜ਼ੇਰੇ ਜ਼ਮੀਨ ਡੂੰਘੀ ਕੱਢ ਰਿਹਾ ਸੀ। ਖੈਰ, ਉਹ ਜਿਸ ਵੇਲੇ ਸੁਰੰਗ ਉਹਨੇ ਕੱਢ ਲਈ ਉਹਦੇ ਵਿੱਚ ਜਾ ਕੇ, ਤੇ ਉੱਥੇ 45 ਬੋਰੀਆਂ ਉਹਦੇ ਵਿੱਚ ਉਹਦੀ ਕੱਢ ਕੇ ਚੋਰੀ ਵੀ ਕਰ ਲਈਆਂ। ਉਹ ਮੇਰਾ ਖਿਆਲ ਹੁਣ ਬੋਰੀਆਂ ਕੱਢਣੀਆਂ ਸ਼ੁਰੂ ਕੀਤੀਆਂ ਸਨ ਤੇ ਉਹ ਕਿਤੇ ਕੋਈ ਮੇਰਾ ਮਤਲਬ ਹਿੱਲ ਹੁੱਜਤ ਹੋਈ ਰਾਤ ਦੇ ਵੇਲੇ, ਜਿਸ ਵੇਲੇ ਬੋਰੀਆਂ ਕੱਢ ਰਹੇ ਸਨ ਜਾਂ ਦਿਨ ਦੇ ਵੇਲੇ ਜਦੋਂ ਵੀ ਕੱਢ ਰਹੇ ਸਨ, ਤੇ ਉਹ ਸ਼ੋਰ ਮਚਿਆ ਤੇ ਉਹ ਮਹੱਲੇ ਵਾਲਿਆਂ ਨੇ ਰੌਲਾ ਪਾ ਦਿੱਤਾ। ਜਿਹੜਾ ਮਾਲਕ ਸੀ ਉਹ ਆਇਆ ਗੋਦਾਮ ਦਾ, ਉੱਥੇ ਮੋਹਰਾ ਵੇਖਿਆ ਉਹਨਾਂ ਨੇ। ਜਿਸ ਵੇਲੇ ਮੋਹਰਾ ਵੇਖਿਆ ਤੇ ਉਹ ਫਿਰ ਉਹਦੇ ਵਿੱਚ ਵੜੇ ਵੀ ਕਿੱਧਰ ਨੂੰ ਜਾਂਦਾ। ਉਹ ਜਾ ਨਿਕਲਿਆ ਉਸ ਮਕਾਨ ਦੇ ਵਿੱਚ ਤੇ ਉਹ ਫਿਰ ਕਸਾਬ ਨੂੰ ਗ੍ਰਿਫਤਾਰ ਕਰ ਲਿਆ। ਨਾਲ ਵਾਲੇ 2 ਭੱਜ ਗਏ ਨੇ ਤੇ 45 ਬੋਰੀਆਂ ਉੱਥੋਂ ਚੋਰੀ ਹੋ ਗਈਆਂ ਨੇ। ਬਾਕੀ ਬੋਰੀਆਂ ਉੱਥੇ ਸੈਂਕੜਿਆਂ ਦੀ ਤਾਦਾਦ 'ਚ ਸਨ। ਜੇ ਕੋਈ 4 ਕੁ ਦਿਨ ਪਤਾ ਨਾ ਲੱਗਦਾ, ਜਿਵੇਂ ਇਸ ਵੇਲੇ ਬਾਜੀ ਮਰੀਮ ਦਾ ਟਾਈਮ ਚੱਲ ਰਿਹਾ ਹੈ, ਹੁਣ ਜਿੰਨੀ ਪਹਿਲਾਂ ਡੱਕ ਲਓਗੇ ਉਨੀਆਂ ਬੋਰੀਆਂ ਵੱਜ ਜਾਣਗੀਆਂ। ਤੇ ਇਸ ਵੇਲੇ ਬਲਕਿ ਆਪਣਾ ਸ਼ਾਇਦ ਮੇਤਲਾ ਸਾਹਿਬ ਦੀ ਖਬਰ ਹੈ, ਬੜੇ ਤੁਹਾਨੂੰ ਪਤਾ ਮੰਨੇ ਪਰਮੰਨੇ ਸਾਫੀ ਨੇ, ਉਹ ਵੀ ਉਹਨਾਂ ਨੇ ਖਬਰ ਇਹ ਦਿੱਤੀ ਹੈ ਕਿ ਇਸ ਵੇਲੇ ਇੱਕ ਖਾਤੂਨ ਵਜ਼ੀਰ ਹੈ। ਇਹ ਐਵੇਂ ਅਜ਼ਮਾ ਬੁਖਾਰੀ ਸਾਹਿਬਾ ਤੇ ਨਾ ਸਭ ਕੁਝ ਪਾ ਦਿਆ ਕਰੋ, ਉਹਨਾਂ ਦੀ ਵਿਚਾਰੀਆਂ ਦੀ ਗੱਲ ਨਹੀਂ ਹੋ ਰਹੀ। ਮੇਰਾ ਨਹੀਂ ਖਿਆਲ ਵੀ ਉਹਨਾਂ ਦੀ ਇਹ ਗੱਲ ਹੋ ਰਹੀ ਹੈ, ਮੇਰਾ ਖਿਆਲ ਕਿਸੇ ਹੋਰ ਦੀ ਗੱਲ ਹੋ ਰਹੀ ਹੈ ਜਿਹੜੀ ਸ਼ਾਇਦ ਮੇਤਲਾ ਸਾਹਿਬ ਕਰ ਰਹੇ ਨੇ। ਤੇ ਉਹ ਤੁਸੀਂ ਵੀ ਜ਼ਰਾ ਗੌਰ ਨਾਲ ਵੇਖੋ ਵੀ ਮੀਸਣੀ ਕਿਹੜੀ ਹੈ ਸ਼ਕਲ ਤੋਂ, ਉਹ ਹੀ ਹੋਏਗੀ ਕੋਈ ਨਾ ਕੋਈ ਜਿਹੜੀ ਬਹੁਤੀ ਮੀਸਣੀ ਹੋਏਗੀ। ਹੁਣ ਪਤਾ ਨਹੀਂ ਕਿਹਦੀ ਗੱਲ ਉਹ ਕਰਨ ਡਏ ਨੇ। ਉਹਨਾਂ ਬਾਰੇ ਆਖਿਆ ਵੀ ਇੱਕ ਖਾਤੂਨ ਵਜ਼ੀਰ ਹੈ ਜਿਹਨੇ ਲਾਹੌਰ ਦੇ ਵਿੱਚ ਪੂਰਾ ਟੱਬਰ ਇਕੱਠਾ ਕਰ ਲਿਆ ਹੈ
ਕਿ ਰੱਜ ਕੇ ਪੈਸੇ ਬਣਾਓ ਤੇ ਰੱਜ ਕੇ ਪੈਸੇ ਖਾਓ। ਤੇ ਇਤਲਾਹਾਂ ਵੈਸੇ ਸਾਡੇ ਕੋਲ ਵੀ ਬੜੀਆਂ ਨੇ ਉਹਨਾਂ ਦੇ ਪੈਸੇ ਖਾਣ ਦੀਆਂ, ਮੇਰਾ ਮਤਲਬ ਲੰਮੀ ਮੈਂ ਕਹਿੰਦਾ ਧੂਪ ਪਾ ਕੇ ਰੱਖ ਦਿੱਤੀ ਹੈ। ਇੱਕ ਕਸਾਬ ਨੇ ਕੀ ਕਰਨਾ, ਜਿਹੜੀ ਇਹਨੇ 300 ਮੀਟਰ ਦੀ ਸੁਰੰਗ ਕੱਢੀ ਹੈ, ਜਿਹੜੇ ਕੰਮ ਉੱਥੇ ਉਹ ਜਿਹੜੀ ਮੀਸਣੀ ਬਾਜੀ ਹੈ ਉਹ ਕਰਨ ਡਈ ਹੈ ਲਾਹੌਰ ਦੇ ਵਿੱਚ, ਮੈਂ ਨਾ ਵੀ ਉਹਨੇ ਫੱਟੀਆਂ ਉਹ ਖੇਡ ਦਿੱਤੀਆਂ ਨੇ ਕਰਪਸ਼ਨ ਵਾਲੀਆਂ। ਅੱਛਾ ਜੀ, ਇਹ ਬਹਰਹਾਲ ਜੀ ਹੁਣ ਫੜੇ ਗਏ ਨੇ ਉਹ ਮਾਸਟਰ ਮਾਈਂਡ ਜਿਹੜੇ ਨੇ ਪੇਸ਼ੇ ਦੇ ਲਿਹਾਜ਼ ਨਾਲ ਕਸਾਬ ਨੇ, 2 ਬੰਦੇ ਉੱਥੋਂ ਭੱਜ ਗਏ ਨੇ। ਸੁਰੰਗ ਦੀ ਲੰਬਾਈ 300 ਫੁੱਟ ਸੀ ਤੇ 4 ਮੁਖਤਲਿਫ ਗਲੀਆਂ ਜੀ, 2 ਨਹੀਂ 4 ਗਲੀਆਂ ਤੇ ਇੱਕ ਮਸਜਿਦ ਦੇ ਥੱਲੇ ਹੁੰਦੀ ਹੈ ਗੁਜ਼ਰੀ। ਤੇ ਬਹਰਹਾਲ 10 ਮਿੱਟੀ ਦੀ ਟਰਾਲੀ, ਮੈਂ 7 ਆਖਿਆ ਸੀ, 10 ਮਿੱਟੀ ਦੀਆਂ ਟਰਾਲੀਆਂ ਕਿਸੇ ਲਾਗੇ ਵਾਲੀ ਨਹਿਰ ਦੇ ਵਿੱਚ ਸੁੱਟੀ। ਪੂਰੇ ਕੰਮ ਨੂੰ 100 ਦਿਨ ਲੱਗੇ। ਅਗਰ 100 ਦਿਨ ਦੇ ਵਿੱਚ 2 ਮਜ਼ਦੂਰ ਵੀ ਲਾਓ ਤੇ ਇੱਕ 2 ਲੱਖ ਰੁਪਈਆ ਜਿਹੜਾ ਉਹ 1000 ਰੁਪਈਆ ਵੀ ਦਿਹਾੜੀ ਲਾਓ ਤੇ 2-3 ਲੱਖ ਰੁਪਈਆ ਤੇ ਕਸਾਬ ਦੀ ਇਹਦੇ ਉੱਤੇ ਇਨਵੈਸਟਮੈਂਟ ਹੀ ਹੈ ਤੇ ਉਹ 45 ਬੋਰੀਆਂ ਕੱਢ ਸਕਿਆ। ਮੇਰਾ ਖਿਆਲ ਇੱਕ ਚੀਜ਼ ਹੁੰਦੀ ROI, ਰਿਟਰਨ ਔਨ ਇਨਵੈਸਟਮੈਂਟ, ਜਿਹੜੀ ਚੋਰ ਸਾਹਿਬ ਨੂੰ, ਕਸਾਬ ਸਾਹਿਬ ਨੂੰ ਪੂਰੀ ਨਹੀਂ ਹੋਈ। ਤੇ ਬਹਰਹਾਲ ਚਲੋ ਇਹ ਮੁਲਜ਼ਮ ਨਦੀਮ ਕਸਾਈ ਜਿਹੜਾ ਇਹ 45 ਬੋਰੀ ਮੂੰਜੀ ਜਿਹੜੀ ਉਹ ਚੋਰੀ ਕਰ ਸਕਿਆ। ਬਾਕੀ ਪੁਲਿਸ ਨੇ ਜਿਹੜਾ ਇਹਨੂੰ ਫੜ ਲਿਆ। ਤੇ ਇਹ ਵੀ ਆਖਿਆ ਜਾਂਦਾ ਹੈ, ਇਹ ਹੁਣ ਪਤਾ ਨਹੀਂ ਸੱਚੀ ਗੱਲ ਹੈ ਜਾਂ ਝੂਠੀ ਆਖਰੀ, ਕਿਉਂਕਿ ਮੈਂ ਤੁਹਾਨੂੰ ਪਤਾ ਜਿਹੜੀ ਗੱਲ ਦਾ ਨਹੀਂ ਪੂਰਾ ਪਤਾ ਹੁੰਦਾ ਦੱਸ, ਲੇਕਿਨ ਇਹ ਆਖਿਆ ਜਾਂਦਾ ਵੀ ਉਹਨੇ ਜਿੱਥੇ ਆਪਣੇ ਘਰ ਦੇ ਵਿੱਚੋਂ ਉਹਨੇ ਸੁਰੰਗ ਕੱਢੀ ਸੀ ਨਾ, ਉੱਥੇ ਉਹਨੇ ਵੱਡਾ ਪੋਰਟਰੇਟ, ਜਿਸ ਤਰ੍ਹਾਂ ਸਿਨੇਮਿਆਂ 'ਤੇ ਲੱਗੇ ਹੁੰਦੇ ਨੇ ਗੱਤੇ ਦੇ ਉੱਤੇ ਜਿਹੜੀ ਉਹ ਤਸਵੀਰ ਲੱਗਦੀ, ਉਹ ਨਵਾਜ਼ ਸ਼ਰੀਫ ਸਾਹਿਬ ਦੀ ਲਾ ਕੇ ਤੇ ਉਸ ਸੁਰੰਗ ਦੇ ਸਾਹਮਣੇ ਰੱਖੀ ਹੁੰਦੀ ਸੀ ਆਪਣੇ ਘਰ ਦੇ ਵਿੱਚ, ਤਾਂ ਕਿ ਕੋਈ ਬੰਦਾ ਆਏ ਗਏ ਨੂੰ ਪਤਾ ਨਾ ਲੱਗੇ ਵੀ ਇੱਥੇ ਮੋਰਾ ਕੱਢਿਆ। ਉਹਨੇ ਸਾਹਮਣੇ ਮੀਆਂ ਨਵਾਜ਼ ਸ਼ਰੀਫ ਸਾਹਿਬ ਦੀ ਤਸਵੀਰ ਲਾਈ ਸੀ। ਮੈਂ ਇਹ ਨਹੀਂ ਆਂਦਾ ਵੀ ਉਹ ਮੀਆਂ ਨਵਾਜ਼ ਸ਼ਰੀਫ ਸਾਹਿਬ ਦਾ ਕੋਈ ਚਾਹਣ ਵਾਲਾ ਹੋਏਗਾ ਜਾਂ ਉਹਨੇ ਉਹਨਾਂ ਕੋਲੋਂ ਇਨਸਪਾਇਰ ਹੋ ਕੇ ਕੰਮ ਕੀਤਾ, ਲੇਕਿਨ ਮੈਨੂੰ ਲੱਗਦਾ ਕਿ ਉਹ ਤਸਵੀਰ ਇਸ ਲਈ ਲਾਈ ਹੋਏਗੀ ਕਿ ਜ਼ਰਾ ਥੋੜ੍ਹਾ ਟੈਕਾ ਵੀ ਰਵੇ ਕਿ ਨੂਨ ਲੀਗ ਦਾ ਬੰਦਾ ਹੈ, ਹੋਵੇ ਭਾਵੇਂ ਸ਼ਾਇਦ ਉਹ ਨਾ, ਤਾਂ ਕਿ ਮੈਨੂੰ ਪੁਲਿਸ ਨਾ ਫੜੇ। ਬਹਰਹਾਲ ਆਂਦੇ ਨੇ ਵੀ ਮੋਰੇ ਦੇ ਅਗਲੇ ਪਾਸੇ ਉਹਨੇ, ਇਹ ਮੋਰੇ ਦੇ ਅਗਲੇ ਪਾਸੇ ਪਤਾ ਨਹੀਂ ਕਿਉਂ ਮੀਆਂ ਸਾਹਿਬ ਦੀਆਂ ਤਸਵੀਰਾਂ ਕਿਉਂ ਲਾਉਂਦੇ ਨੇ। ਅੱਛਾ ਖੈਰ ਅੱਗੇ ਚੱਲਦੇ ਜੀ, ਇਹ ਕੰਮ ਤੇ ਹੋ ਗਿਆ। ਹੁਣ ਦੂਸਰੇ ਪਾਸੇ ਜਿਹੜਾ ਉਹ ਇਹਦੇ ਨਾਲ ਦਾ ਹੀ ਕੰਮ ਇੱਕ ਹੋਰ ਹੋਇਆ, ਉਹ ਤੁਹਾਨੂੰ ਦੱਸ ਦਿੰਦੇ। ਉਹ ਜ਼ਰਾ ਦੂਸਰੇ ਜ਼ਰਾ ਪੜ੍ਹੇ ਲਿਖੇ ਤਰੀਕੇ ਨਾਲ ਕੰਮ ਪਾਇਆ ਗਿਆ। ਜਹਾਜ਼ ਵਾਲੀ ਗੱਲ ਤਾਂ ਤੁਹਾਨੂੰ ਪਤਾ ਹੀ ਹੈ, ਉਹ ਤਾਂ ਮੈਨੂੰ ਹੁਣ ਨਵੀਂ ਦੱਸਣ ਦੀ ਗੱਲ ਨਹੀਂ ਵੀ 13 ਅਰਬ ਦਾ ਜਹਾਜ਼ ਉਹਨਾਂ ਖਰੀਦ ਲਿਆ। ਹੁਣ ਅਗਲਾ ਕੰਮ ਇਹ ਪਾਇਆ ਉਹਨਾਂ ਨੇ ਕਿ ਉਹਨਾਂ ਨੇ ਇਸ ਵੇਲੇ ਪੰਜਾਬ ਦੇ ਵਿੱਚ ਮਾਸ਼ਾਅੱਲਾ 52 ਕਰੋੜ ਰੁਪਈਏ ਦੇ ਨਾਲ 42 ਗੱਡੀਆਂ ਖਰੀਦ ਰਹੇ ਨੇ, ਜਿਨ੍ਹਾਂ ਦੇ ਵਿੱਚ ਫਾਰਚੂਨਰ, ਡਬਲ ਕੈਬਨ ਡਾਲੇ, ਮਤਲਬ ਕਿ ਸਾਰੀਆਂ ਲਗਜ਼ਰੀ ਗੱਡੀਆਂ ਖਰੀਦ ਰਹੇ ਨੇ। 52 ਕਰੋੜ ਰੁਪਈਆ ਖਰਚ ਕਰ ਰਹੇ ਨੇ। ਇੱਕ ਪਾਸੇ ਤੁਹਾਨੂੰ ਇਹ ਦੱਸਿਆ, ਮਤਲਬ ਈਰਾਨ 'ਚ ਜੰਗ ਲੱਗੀ ਹੈ, ਉਹਨਾਂ ਦੇ ਜਵਾਕ, ਉਹਨਾਂ ਦੇ ਨਿਆਣੇ ਜਿਹੜੇ ਨੇ ਉਹ ਸਕੂਲਾਂ 'ਚ ਪੜ੍ਹ ਰਹੇ ਨੇ। ਈਰਾਨ 'ਚ ਸਕੂਲ ਬੰਦ ਨਹੀਂ ਹੋਏ, ਉੱਥੇ ਜੰਗ ਲੱਗੀ ਹੈ। ਪਾਕਿਸਤਾਨ 'ਚ ਜੰਗ ਵੀ ਨਹੀਂ ਲੱਗੀ ਤੇ ਦੱਸਿਆ ਵੀ ਸਾਡੇ ਕੋਲ ਪੈਸੇ ਨਹੀਂ, ਪੈਟਰੋਲ ਨਹੀਂ, ਇਸ ਲਈ ਸਕੂਲ ਬੰਦ ਕਰ ਦਿੱਤੇ ਨੇ। ਪਾਕਿਸਤਾਨ ਦੇ ਵਿੱਚ ਪੈਟਰੋਲ ਥੋੜ੍ਹਾ ਹੈ, ਪੈਸੇ ਥੋੜ੍ਹੇ ਨੇ, ਇਸ ਲਈ ਬੱਚਿਆਂ ਦੀ ਤਾਲੀਮ ਜ਼ਰੂਰੀ ਨਹੀਂ, ਬੰਦ ਕਰ ਦਿੱਤੀ। ਜਿਹੜੀਆਂ ਮਾਵਾਂ ਕੰਮ ਕਰਦੀਆਂ ਨੇ, ਵਰਕਿੰਗ ਵੂਮਨ ਨੇ, ਉਹਨਾਂ ਕੋਲੋਂ ਪੁੱਛੋ ਵੀ ਉਹਨਾਂ ਦੀ ਜ਼ਿੰਦਗੀ ਕਿੱਡੀ ਅਜ਼ਾਬ ਹੈ। ਤੇ ਜਿਹੜੀਆਂ ਵਰਕਿੰਗ ਨਹੀਂ, ਉਹਨਾਂ ਦੇ ਘਰਾਂ 'ਚ ਵੀ ਕੁਰਬਲ ਹੋਣ ਡਈ ਹੈ, ਮਤਲਬ ਉਹ ਵੀ ਨਿਆਣੇ ਸਾਂਭਣ ਜਾਂ ਦੂਜਾ ਕੋਈ ਰੋਟੀ ਪਾਣੀ ਕਰਨ, ਉਹ ਵੀ ਮਾਵਾਂ ਜਿਹੜੀਆਂ ਤੰਗ ਨੇ ਇਸ ਵੇਲੇ। ਤੇ ਪਿਓਾਂ ਨੂੰ ਕੀ, ਉਹ ਤਾਂ ਘਰੋਂ ਬਾਹਰ ਨਿਕਲ ਜਾਂਦੇ ਨੇ ਆਪਣੀ ਰੋਜ਼ੀ ਰੋਟੀ ਦਾ ਕਰਨ ਵਾਸਤੇ, ਪਿੱਛੇ ਤੇ ਵਿਚਾਰੀਆਂ ਮਾਵਾਂ ਸਾਂਭਦੀਆਂ ਨੇ ਨਿਆਣੇ, ਉਹ ਜਾਣਨ ਤੇ ਨਿਆਣੇ ਜਾਣਨ। ਤੇ ਇਹ ਮਰੀਮ ਸਾਹਿਬਾ ਨੇ ਆਪ ਤੇ ਸਾਂਭੇ ਨਹੀਂ, ਆਪ ਤੇ ਉਹ ਭਾ ਸਫਦਰ ਹੀ ਸਾਡਾ ਜਿਹੜਾ ਉਹ ਨਿਆਣਿਆਂ ਨਾਲ, ਖੈਰ ਭਾ ਸਫਦਰ ਦਾ ਪਿਆਰ ਵੀ ਬੜਾ ਹੈ ਬਈ ਮੈਨੂੰ। ਤੇ ਜਿਹੜੇ ਵੀ ਇਹਨਾਂ ਦੇ ਖਾਨਦਾਨ ਦੇ ਲਾਗੇ ਵਾਲੇ ਬੰਦੇ ਨਜ਼ਰ ਆਏ ਨੇ, ਉਹਨਾਂ ਕਿਹਾ ਵੀ ਬੱਚਿਆਂ ਦੇ ਵਿੱਚ ਜਿਹੜੀ ਸੀਰਤ ਹੈ ਨਾ ਸਾਰੀ, ਉਹ ਭਾ ਸਫਦਰ ਦੀ ਹੈ। ਤੁਸੀਂ ਭਾਵੇਂ ਇਸ ਗੱਲ ਨੂੰ ਮੰਨੋ ਜਾਂ ਨਾ ਮੰਨੋ, ਇੱਕ ਖਾਤੂਨ ਨੇ ਇਹਨਾਂ ਦੇ ਟੱਬਰ ਦੇ ਬੜੇ ਨਜ਼ਦੀਕ, ਅੰਮਾ ਜੀ ਬਜ਼ੁਰਗ ਨੇ, ਉਹਨਾਂ ਨੇ ਮੈਨੂੰ ਇੱਕ ਦਿਨ ਦੱਸਿਆ ਵੀ ਪੁੱਤਰ, ਇਹ ਜਿਹੜੀਆਂ ਮਰੀਮ ਸਾਹਿਬਾ ਦੀਆਂ ਬੱਚੀਆਂ ਨੇ, ਬੇਟਾ ਹੈ, ਇਹ ਮਾਂ ਦੇ ਓਡਾ ਕਰੀਬ ਨਹੀਂ ਜਿੱਡੇ ਭਾ ਸਫਦਰ ਦੇ ਕਰੀਬ ਨੇ, ਔਰ ਬੜਾ ਹੀ ਉਹ ਇਹਤਰਾਮ ਕਰਦੇ ਨੇ ਆਪਣੇ ਵਾਲਦ ਦਾ, ਔਰ ਸਮਝਦੇ ਨੇ ਵੀ ਸਾਡੇ ਵਾਲਦ ਨੇ ਬੜੇ ਮੁਸ਼ਕਿਲ ਵਕਤ ਦੇ ਵਿੱਚ, ਮੁਸੀਬਤਾਂ ਦੇ ਵਿੱਚ ਸਾਨੂੰ ਪਾਲਿਆ, ਔਰ ਸਾਡੀ ਕੰਡ ਨਹੀਂ ਲੱਗਣ ਦਿੱਤੀ, ਤੇ ਸਾਨੂੰ ਜਿਹੜਾ ਪ੍ਰੋਟੈਕਟ ਵੀ ਕੀਤਾ ਸਾਰੇ ਮਾਹੌਲ 'ਚੋਂ, ਸਾਰੀਆਂ ਪਰੇਸ਼ਾਨੀਆਂ ਦੇ ਵਿੱਚੋਂ। ਬਹਰਹਾਲ ਕਹਿਣ ਵਾਲੇ ਇਹੀ ਕਹਿੰਦੇ ਨੇ ਕਿ ਭਾ ਸਫਦਰ ਦਾ ਬੱਚੇ ਬੜਾ ਇਹਤਰਾਮ ਕਰਦੇ ਨੇ। ਤੇ ਹੁਣ ਬਾਜੀ ਨੂੰ ਕਿਉਂਕਿ ਮਾਵਾਂ ਦੇ ਦੁੱਖ ਦਾ ਪਤਾ ਨਹੀਂ ਹੈ, ਤੇ ਇਸ ਲਈ ਬਾਜੀ ਨੇ ਸਕੂਲ ਪਾਕਿਸਤਾਨ ਦੇ ਬੰਦ ਕਰ ਛੱਡੇ ਕਿ ਸਾਡੇ ਕੋਲ ਪੈਸੇ ਨਹੀਂ। ਲੇਕਿਨ 52 ਕਰੋੜ ਰੁਪਈਆ ਬਾਜੀ ਖਰਚ ਕਰ ਰਹੀ ਹੈ ਇਹ ਲਗਜ਼ਰੀ ਗੱਡੀਆਂ ਆਪਣੇ ਇੱਧਰ ਉੱਧਰ ਅੱਲੇ ਤੱਲੇ ਜਿਹੜੇ ਨੇ ਉਹਨਾਂ ਨੂੰ ਲੈ ਕੇ ਦੇਣ ਵਾਸਤੇ। ਇਹ ਸੂਰਤ ਹਾਲ ਜਿਹੜੀ ਹੈ ਇਹ ਤੁਹਾਡੇ ਸਾਹਮਣੇ ਹੈ, ਜੋ ਪੰਜਾਬ ਗਵਰਨਮੈਂਟ ਇਸ ਵੇਲੇ ਕਰਨ ਡਈ ਹੈ। ਤੇ ਮੈਂ ਵੈਸੇ ਇਸ ਨਤੀਜੇ 'ਤੇ ਪਹੁੰਚਿਆ ਵੀ ਜਾਂ ਤਾਂ ਸੁੰਨ ਹੋ ਗਏ ਨੇ, ਮਤਲਬ ਤੁਸੀਂ ਕਈ ਵਾਰੀ ਤੁਹਾਡੇ ਨਾਲ ਵੀ ਹੋਇਆ ਕਦੀ ਜ਼ਿੰਦਗੀ ਦੇ ਵਿੱਚ ਵੀ ਤੁਸੀਂ ਸੁੱਤੇ ਉੱਠੇ ਹੋਵੋ ਤੇ ਕੋਈ ਬੰਦਾ ਤੁਹਾਡੇ 'ਤੇ ਹਮਲਾ ਕਰਦਾ ਹੈ, ਉਸ ਤੋਂ ਬਾਅਦ ਭਾਵੇਂ ਲੜਾਈ ਦਾ ਹੀ ਹਮਲਾ ਕਰਦੇ, ਉਸ ਤੋਂ ਬਾਅਦ ਥੋੜ੍ਹੀ ਦੇਰ ਤੋਂ ਬਾਅਦ ਤੁਹਾਨੂੰ ਸੁਣ ਗੁਣ ਹੀ ਨਾ ਰਵੇ ਕੋਈ। ਜਾਂ ਤਾਂ ਅਸੀਂ ਔਰ ਤੁਸੀਂ ਇਹਨਾਂ ਦੀ ਬਿਜ਼ਤੀ ਇੰਨੀ ਕਰ ਛੱਡੀ ਹੈ ਵੀ ਇਹ ਬੇਸ਼ਰਮ ਹੋ ਗਏ ਨੇ, ਇਹਨਾਂ ਨੂੰ ਲੱਥੀ ਚੜੀ ਖਤਮ ਹੋ ਗਈ ਹੈ। ਹੁਣ ਇਹ ਆਂਦੇ ਨੇ ਵੀ ਅਸੀਂ ਰੱਜ ਕੇ ਕਰਨਾ, ਜੋ ਤੁਸੀਂ ਆਂਦੇ ਹੋ ਕਹਿ ਲਓ, ਜੋ ਤੁਸੀਂ ਆਖਣਾ ਸੀ ਉਹ ਤਾਂ ਹੋ ਹੀ ਗਿਆ। ਮੇਰਾ ਮਤਲਬ ਸਿਆਸੀ ਤੌਰ 'ਤੇ ਅਸਾਂ ਜਿੰਨੇ ਨੰਗੇ ਹੋਣਾ ਸੀ ਅਸੀਂ ਹੋ ਗਏ। ਹੁਣ ਅਸੀਂ, ਮੇਰਾ ਮਤਲਬ ਖੁੱਲ੍ਹ ਕੇ, ਹੁਣ ਅਸਾਂ ਲੁੰਗੀਆਂ ਚੁੱਕ ਕੇ ਧਮਾਲਾਂ ਪਾਵਾਂਗੇ। ਹੁਣ ਇਹ ਲੁੰਗੀਆਂ ਚੁੱਕ ਧਮਾਲਾਂ ਪਾ ਰਹੇ ਨੇ, ਆਂਦੇ ਨੇ ਵੀ ਜੋ ਕਿਸੇ ਨੇ ਵੇਖਣਾ ਵੇਖੇ, ਜਾਂ ਤਾਂ ਇਹ ਹੋ ਗਿਆ।
ਤੇ ਜਾਂ ਫਿਰ ਇਹਨਾਂ ਨੂੰ ਮੇਰਾ ਮਤਲਬ ਖੁਦਾ ਦਾ ਖੌਫ ਖਤਮ ਹੋ, ਮੇਰੀ ਸਮਝ ਤੋਂ ਬਾਹਰ ਹੈ ਕਿ ਏਡੀ ਜ਼ਿਆਦਾ ਤਨਕੀਦ ਦੇ ਦਿਨਾਂ 'ਚ, ਔਰ ਇੱਕ ਪਾਸੇ ਆਂਦੇ ਨੇ ਕਿ ਬੱਚੇ ਨਹੀਂ ਪੜ੍ਹਾ ਸਕਦੇ, ਪੈਸੇ ਨਹੀਂ, ਦੂਜੇ ਪਾਸੇ ਹਨੀਮੂਨ ਦੀਆਂ ਫਲਾਈਟਾਂ, ਤੇ ਤੀਜੇ ਪਾਸੇ ਆਂਦੇ ਨੇ ਕਿ ਇਹ ਜਨਾਬ 54 ਕਰੋੜ ਦੀਆਂ ਗੱਡੀਆਂ ਨਵੀਆਂ ਖਰੀਦੀਆਂ। ਹਜੇ 14 ਅਰਬ ਦੀਆਂ 108 ਗੱਡੀਆਂ ਜਿਹੜੀਆਂ ਨੇ, ਪਤਾ ਨਹੀਂ 2 ਅਰਬ ਦੀਆਂ ਜਾਂ 14 ਅਰਬ ਦੀਆਂ, ਮੈਨੂੰ ਹੁਣ ਐਗਜ਼ੈਕਟ ਯਾਦ ਨਹੀਂ, ਪਰ 108 ਲਗਜ਼ਰੀ ਗੱਡੀਆਂ ਹਜੇ ਕੋਈ 15 ਦਿਨ ਪਹਿਲਾਂ ਖਰੀਦ ਕੇ ਹਟੇ ਨੇ। ਫਿਰ ਕੋਈ ਜੱਜਾਂ ਦੀਆਂ ਗੱਡੀਆਂ ਜਿਹੜੀਆਂ ਨੇ ਉਹ ਕੋਈ ਅਜੇ 5 ਦਿਨ ਪਹਿਲਾਂ ਖਰੀਦ ਕੇ ਹਟੇ ਨੇ। ਮੈਂ ਤੇ ਆਨਾ ਫਿਰ ਆਪਣੀ ਕੋਈ ਫੈਕਟਰੀ ਲਾ ਲਓ, ਜਿਵੇਂ 에ਅਰ ਪੰਜਾਬ ਬਣਾਉਣਾ ਸੀ ਉਵੇਂ ਕੋਈ ਆਪਣੀ ਫੈਕਟਰੀ ਲਾ ਲਓ ਗੱਡੀਆਂ ਬਣਾਉਣ ਦੀ, ਕੋਈ ਪੰਜਾਬ ਮੋਟਰਸ ਜਾਂ ਕੋਈ ਪੰਜਾਬ ਦੇ ਨਾਂ ਦੀ ਕੋਈ ਕਾਰ ਬਣਾ ਲਓ ਆਪਣੀ, ਤੇ ਉਹ ਜਾਂ ਕੋਈ ਲਗਜ਼ਰੀ ਗੱਡੀਆਂ ਦਾ ਬ੍ਰਾਂਡ ਕੱਢ ਲਓ ਤੇ ਆਪੇ ਗੱਡੀਆਂ ਬਣਾਉਣੀਆਂ ਸ਼ੁਰੂ ਕਰ ਦਿਓ ਜਿੰਨੀਆਂ ਤੁਸੀਂ ਖਰੀਦਣ ਡਏ ਹੋ। ਬਹਰਹਾਲ ਧੂਪ ਆਈ ਹੈ ਜੀ ਬਾਜੀ ਨੇ। ਹਾਲਾਂਕਿ ਜਿਹੜਾ ਮਹਿਕਮਾ ਖਜ਼ਾਨਾ ਉਹਨਾਂ ਨੇ ਕਿਹਾ ਕਿ ਜਿਹੜੀ ਟੋਯੋਟਾ ਫੋਰਚੂਨਰ ਹੈ ਉਹ ਲਗਜ਼ਰੀ ਗੱਡੀ ਹੈ ਉੱਥੋਂ ਦੇ ਹਿਸਾਬ ਨਾਲ, ਤੇ ਇਹ ਨਾ ਖਰੀਦੋ, ਇਤਰਾਜ਼ ਲੱਗੇਗਾ, ਬੇਸਿਕ ਗੱਡੀਆਂ ਖਰੀਦ ਲਓ। ਉਹ 3-3 ਗੱਡੀਆਂ ਆ ਜਾਣਗੀਆਂ ਇੱਕ ਗੱਡੀ ਦੇ ਮੁੱਲ ਦੇ ਵਿੱਚ, 2-2 3-3 ਗੱਡੀਆਂ ਆ ਜਾਣਗੀਆਂ। ਉਹਨਾਂ ਕਿਹਾ ਨਾ, ਬਾਜੀ ਨੇ ਰਿਜੈਕਟ ਕਰ ਦਿੱਤਾ। ਫਾਈਨਾਂਸ ਡਿਪਾਰਟਮੈਂਟ ਦਾ ਜਿਹੜਾ ਗਿਲਾ ਗੁੱਸਾ ਸੀ, ਉਹਨਾਂ ਕਿਹਾ ਨਹੀਂ ਇਹੀ ਖਰੀਦਣੀਆਂ ਨੇ। ਅੱਛਾ ਜੀ, ਦੂਜੇ ਪਾਸੇ ਜਿਹੜਾ ਉਹ 100 ਅਰਬ, ਕੁਝ ਆਉਂਦੇ ਸਨ 60 ਅਰਬ, ਹੁਣ ਨਵਾਂ ਤਖਮੀਨਾ ਆਇਆ ਕਿ 100 ਅਰਬ ਰੁਪਈਆ ਜਿਹੜਾ ਉਹ ਗੱਡੀਆਂ ਦੀ ਮੁਰੰਮਤ ਔਰ ਤੇਲ, ਜਿਹੜੀ ਸਰਕਾਰੀ ਗੱਡੀਆਂ ਨੇ ਨਾ ਪਾਕਿਸਤਾਨ 'ਚ, ਉਹ ਸਾਲ ਦਾ 100 ਅਰਬ ਰੁਪਈਆ ਉਹਨਾਂ ਦੀ ਮੁਰੰਮਤ ਤੇ ਤੇਲ ਦੇ ਵਿੱਚ, ਉਸ ਤੋਂ ਵੀ ਬਹੁਤਾ ਆਉਂਦੇ ਨੇ, ਇਹ ਖਰਚ ਜਿਹੜਾ ਉਹ ਸਰਕਾਰ ਕਰ ਦਿੰਦੀ ਹੈ। ਹੁਣ ਜੇ ਖਰੀਦਣ ਵਾਲਾ ਵਿੱਚ ਪਾਓਗੇ ਹਰ ਸਾਲ, ਤੇ ਤਾਂ ਪਤਾ ਨਹੀਂ ਕਿੰਨੇ ਕੁ 100 ਅਰਬ, ਕਿਉਂਕਿ ਹਰ ਸਾਲ ਹੀ ਨਵੀਆਂ ਗੱਡੀਆਂ ਲੈਂਦੇ ਨੇ, ਤੇ ਕਿੰਨੇ ਕੁ 100 ਅਰਬ ਦੀ ਗੱਲ ਜਿਹੜੀ ਹੈ ਉਹ ਸਿਰਫ ਗੱਡੀਆਂ ਛੱਡੀਆਂ ਦੇ ਉੱਤੇ ਹੀ ਕੰਮ ਪੂਰਾ ਹੋ ਜਾਣਾ। ਬਾਕੀ ਸਰਕਾਰੀ ਘਰ, ਇਹਨਾਂ ਦੇ ਅਯਾਣੇ, ਇਹਨਾਂ ਦੇ ਕੁੱਤੇ, ਇਹਨਾਂ ਦੇ ਕੁੱਤਿਆਂ ਦਾ ਖਾਣਾ, ਮੇਰਾ ਮਤਲਬ ਕੁੱਤਿਓ ਕੁੱਤੀ ਹੋਇਆ ਪਿਆ ਹਰ ਪਾਸੇ। ਇੱਕ ਮੁਹਾਵਰਾ, ਐਵੇਂ ਮੈਂ ਕਿਸੇ ਬੰਦੇ ਨੂੰ ਨਹੀਂ ਕਹਿਣ ਡਿਆ, ਐਵੇਂ ਉਸ ਪਾਸੇ ਨਾ ਚਲੇ ਜਾਣਾ। ਅੱਛਾ ਜੀ, ਅੱਗੋਂ ਸਾਡੇ ਜਿਹੜੇ ਫਾਰਮ 47 ਵਾਲੇ ਵਜ਼ੀਰ ਆਜ਼ਮ ਨੇ, ਉਹਨਾਂ ਨੇ ਇਹ ਕਿਹਾ ਕਿ ਅਸੀਂ ਜਿਹੜੀ ਨਾ ਖੁਰਾਕ ਉੱਥੇ, ਕਿਉਂਕਿ ਜੰਗ ਲੱਗੀ ਹੈ ਮਿਡਲ ਈਸਟ 'ਚ, ਤੇ ਉੱਥੇ ਹੁਣ ਐਕਸਪੋਰਟ ਕਰਨੀ ਹੈ, ਇਮਦਾਦ ਕਰਨੀ ਹੈ ਉੱਥੇ, ਤੇ ਖੁਰਾਕ ਇੱਥੋਂ ਘੱਲਣੀ ਹੈ। ਮੈਂ ਪਹਿਲਾਂ ਸਮਝਿਆ ਕਿ ਜਿਹੜੀ ਵਰਲਡ ਬੈਂਕ ਵਗੈਰਾ ਦੀ ਰਿਪੋਰਟ ਹੈ UN ਦੀ, ਉਹ ਕਹਿੰਦੀ ਹੈ ਕਿ 45% ਬੱਚੇ ਪਾਕਿਸਤਾਨ ਦੇ ਵਿੱਚ ਸਟੰਟਡ ਗਰੋਥ ਨੇ। ਖਾਨ ਸਾਹਿਬ ਨੇ ਆਪਣੀ ਇਨੋਗਰਲ ਸਪੀਚ ਦੇ ਵਿੱਚ, ਜਿਹੜੀ ਇਨੋਗਰਲ ਤੋਂ ਵੀ ਪਹਿਲਾਂ ਬਲਕਿ ਪ੍ਰੀ ਇਨੋਗਰਲ ਸਪੀਚ ਜਿਹੜੀ ਉਹਨਾਂ ਦੀ ਸੀ ਘਰੋਂ ਜਿਹੜੀ ਕੀਤੀ ਸੀ ਜਿੱਤਣ ਤੋਂ ਬਾਅਦ ਆਪਣਾ ਇਲੈਕਸ਼ਨ, ਉਹਦੇ 'ਚ ਉਹਨਾਂ 2 ਐਕਸਰੇ ਦਿਖਾਏ ਸਨ, ਉਹ ਸਕੈਨ ਦਿਖਾਏ ਸਨ ਜਿਹੜੇ ਬ੍ਰੇਨ ਦੇ, ਉਹ ਉਹਨਾਂ ਨੇ ਦੱਸਿਆ ਸੀ ਵੀ ਸਟੰਟਡ ਗਰੋਥ ਕੀ ਹੁੰਦੀ ਹੈ। ਇਹ 45% ਹੈ ਇਸ ਵੇਲੇ ਪਾਕਿਸਤਾਨ ਦੇ ਵਿੱਚ ਜਿਹੜੇ ਬੱਚੇ ਨੇ ਸਟੰਟਡ ਗਰੋਥ, ਔਰ ਇਹ ਆਉਂਦੇ ਨੇ ਵੀ ਖੁਰਾਕ ਉੱਥੇ ਪਈ। ਮੈਨੂੰ ਇੱਥੇ ਤਾਂ ਖੁਰਾਕ ਲੱਭਣ ਨਹੀਂ ਡਈ, ਬੱਲੇ ਹੋ ਸ਼ੇਰ ਬੱਗੇ ਹੋ, ਪਾਕਿਸਤਾਨ 'ਚ ਲੋਕੀ ਭੁੱਖੇ ਮਰਨ ਡਏ ਨੇ, ਤੁਸੀਂ ਆਉਂਦੇ ਹੋ ਖੁਰਾਕ ਉੱਥੇ ਘੱਲਣੀ ਹੈ। ਅੱਛਾ ਜੀ, ਠੀਕ ਹੋ ਗਿਆ। ਅੱਛਾ ਜੀ, ਅੱਗੇ ਚੱਲਨੇ, ਇਹ ਕੰਮ ਤੇ ਹੋ ਗਿਆ, ਤੁਹਾਨੂੰ ਇਹ ਅਸੀਂ ਇਹ ਵੀ ਦੱਸ ਦਿੱਤਾ ਜਿਹੜਾ ਸੂਰਤ ਹਾਲ ਚੱਲ ਰਹੀ। ਹੁਣ ਅਗਲੀ ਸੁਣ ਲਓ। ਇਸ ਵੇਲੇ ਜਿਹੜੀ ਲਾਹੌਰ ਦੀ ਮਾਰਕੀਟ ਹੈ, ਸਰਕਾਰੀ ਰੇਟ ਹੈ 1600 ਰੁਪਏ ਕਿਲੋ ਮਟਨ ਦਾ, ਤੇ ਮਾਰਕੀਟ 'ਚ ਕੀਮਤ ਲੱਭਣ ਡਈ ਜੇ 3200 ਤੋਂ 3500। ਕਿੰਨਾ ਜੀ? 3200 ਤੋਂ 3500। 1600 ਰੁਪਏ ਸਰਕਾਰ ਨੇ ਰੇਟ ਰੱਖਿਆ ਵੀ ਮਟਨ 1600 ਤੇ ਵੇਚੋ। ਕਸਾਈ ਵੇਚਣ ਡਏ ਨੇ 3200 ਤੇ 3500। ਲਾਹੌਰ ਦੇ ਵਿੱਚ ਜਾ ਕੇ ਕਨਫਰਮ ਕਰਕੇ ਥੱਲੇ ਕਮੈਂਟ ਜ਼ਰੂਰ ਲਿਖੋ ਅਗਰ ਅਸੀਂ ਗਲਤ ਬਿਆਨ ਨਹੀਂ ਕਰ ਰਹੇ ਹਾਂ, ਤੇ ਰਸੀਦ ਜਾਂ ਵੈਸੇ ਹੀ ਤੁਸੀਂ ਲਿਖ ਦੇਣਾ, ਅਸੀਂ ਤੁਹਾਡੇ 'ਤੇ ਯਕੀਨ ਕਰਾਂਗੇ। ਅਗਰ ਸਸਤਾ ਲੱਭਣ ਡਿਆ ਦੱਸਣਾ ਜ਼ਰੂਰ, ਔਰ ਅਗਰ ਮਹਿੰਗਾ ਲੱਭਦਾ ਤਦ ਵੀ ਦੱਸਣਾ ਜ਼ਰੂਰ, ਅਸੀਂ ਜ਼ਰੂਰ ਇੱਥੇ ਸ਼ੇਅਰ ਕਰਾਂਗੇ। ਅੱਛਾ ਜੀ, ਬੀਫ ਜਿਹੜਾ ਉਹ 800 ਰੁਪਏ ਸਰਕਾਰੀ ਕੀਮਤ ਹੈ, ਤੇ ਮਾਰਕੀਟ ਦੇ ਵਿੱਚ 1300 ਤੋਂ 1400 ਰੁਪਏ ਲੱਭਣ ਡਿਆ। ਠੀਕ ਹੋ ਗਿਆ ਜੀ। ਇਹੀ ਹਾਲ ਫਲਾਂ ਤੇ ਸਬਜ਼ੀਆਂ ਦਾ। ਉਹ ਸਾਡੀ ਭੈਣ ਜਿਹੜੀ ਡਕਰਾ ਫਿੱਟ ਕਰੀ ਫਿਰਦੀ ਹੈ, ਉਹ ਮੇਰਾ ਮਤਲਬ ਉਹ ਸਲਮਾ ਭੱਟ ਸਾਹਿਬ ਆ, ਮੇਰੇ ਤਰ੍ਹਾਂ ਉਹ ਵੀ ਵੈਸ਼ੀ ਕਿਸਮ ਦਾ ਹੀ ਉਹਨਾਂ ਦਾ ਜਿਹੜਾ ਹਿਸਾਬ ਕਿਤਾਬ ਹੈ ਕੰਮ ਕਰਨ ਦਾ। ਉਹ ਜਿਹੜਾ ਉਹਨਾਂ ਦਾ ਵੀ ਵੈਸ਼ੀ ਕਿਸਮ ਨਾਲ ਉਹ ਕੰਮ ਕਰਦੇ ਨੇ, ਕਦੀ ਕਿਹਨੂੰ ਫੜ ਕੇ ਅੰਦਰ ਦੇ ਦਿੱਤਾ, ਕਦੀ ਕਿਹਨੂੰ ਫੜ ਕੇ ਅੰਦਰ ਦੇ ਦਿੱਤਾ, ਨਿੱਕੀ ਨਿੱਕੇ ਦੁਕਾਨਾਂ ਵਾਲਿਆਂ ਨੂੰ, ਰੇਹੜੀਆਂ ਵਾਲਿਆਂ ਨੂੰ। ਇਹ ਸਰਕਾਰੀ ਕੀਮਤਾਂ ਦੇ ਹਿਸਾਬ ਨਾਲ ਹੀ ਆਉਂਦੇ ਨੇ ਵੀ ਮਹਿੰਗਾਈ ਬੜੀ ਘੱਟ ਹੋ ਗਈ ਹੈ। ਆ ਸਰਕਾਰੀ ਕੀਮਤਾਂ ਦੇ ਹਿਸਾਬ ਨਾਲ ਤਾਂ ਮਹਿੰਗਾਈ ਘੱਟ ਹੀ ਹੋਈ ਹੈ। 800 ਦਾ ਬੀਫ ਤੇ 1600 ਦਾ ਮਟਨ, ਤੇ ਉੱਥੇ ਜਾ ਕੇ ਜਦੋਂ ਅਸਲ 'ਚ ਖਰੀਦਦੇ ਹੋ ਤੇ ਉਹ ਕਿਸ ਰੇਟ ਤੇ ਲੱਭਣ ਡਿਆ, ਉਹ ਤੇ ਆਵਾਮ ਜਾਣੇ ਤੇ ਕਸਾਈ ਜਾਣੇ। ਤੇ ਉਹ ਆਂਦੇ ਨਾ ਇੱਕ ਪੰਜਾਬੀ ਦਾ ਮੁਹਾਵਰਾ, ਜੱਟ ਜਾਣੇ ਜਾਂ ਬਿੱਜੂ, ਤੇ ਉਹ ਗੱਲ ਬਣੀ ਹੋਈ ਹੈ। ਇਹ ਹੁਣ ਸਾਨੂੰ ਨਹੀਂ ਪਤਾ ਕਿ ਇਹਦੇ ਵਿੱਚ ਹਕੀਕਤ ਇਸ ਸਾਰੇ ਮਾਮਲੇ ਦੇ ਵਿੱਚ ਇਹਨਾਂ ਨੂੰ ਪਤਾ ਹੈ, ਜਾਣ ਕੇ ਕਰਦੇ ਨੇ, ਜਾਂ ਅਕਲ ਹੀ ਰੱਬ ਨੇ ਇੰਨੀ ਕੁ ਦਿੱਤੀ ਵੀ ਇਹਨਾਂ ਨੂੰ ਪਤਾ ਹੀ ਕੋਈ ਨਹੀਂ। ਅੱਛਾ ਜੀ, ਜਿਹੜੀ ਫੋਰਸ ਹੈ ਇਹ ਮੁਹੰਮਦ ਉਮੈਰ ਸਾਹਿਬ ਦੀ ਸਟੋਰੀ ਹੈ। ਉਹਨਾਂ ਨੇ ਕਿਹਾ ਕਿ ਇਸ ਵੇਲੇ ਜਿਹੜੀ ਪੈਰਾ ਫੋਰਸ ਹੈ ਉਹਨਾਂ ਦਾ ਅੱਜ ਦਾ ਰੇਟ ਜਿਹੜਾ ਫੀ ਦੁਕਾਨਦਾਰ ਉਹ 3000 ਰੁਪਈਆ ਲਿਬਰਟੀ ਮਾਰਕੀਟ ਦੇ ਵਿੱਚ ਚੱਲ ਰਿਹਾ। ਲਿਬਰਟੀ ਮਾਰਕੀਟ ਲਾਹੌਰ ਜਿਹੜੀ ਹੈ, ਉੱਥੇ ਪੈਰਾ ਫੋਰਸ ਜਿਹੜੀ ਬਣਾਈ ਸੀ ਕਿ ਇਹਨਾਂ ਨੇ ਸਿੱਧਾ ਪੱਧਰਾ ਕਰਨਾ ਕੰਮ ਨੂੰ, ਪ੍ਰਾਈਸਿਸ ਚੈੱਕ ਕਰਨੀਆਂ ਨੇ, ਉਹ ਹੁਣ ਸਿੱਧੀ ਰਿਸ਼ਵਤ ਲੈ ਰਹੇ ਨੇ। ਫੀ ਦੁਕਾਨਦਾਰ ਜਿਹੜਾ ਉਹ 3000 ਰੁਪਈਆ ਲਿਬਰਟੀ ਮਾਰਕੀਟ ਦੇ ਵਿੱਚੋਂ ਰਿਸ਼ਵਤ ਲੈ ਰਹੇ ਨੇ। ਅੱਛਾ, ਆਵਾਮ ਜਿਹੜੀ ਹੈ ਨਾ, ਉਹਨਾਂ ਨੂੰ ਜਦੋਂ ਇਹੋ ਜਿਹੀ ਖਬਰ ਦਿਓ ਨਾ, ਤੇ ਉਹ ਪਤਾ ਕੀ ਸਮਝਦੇ ਨੇ ਵੀ ਯਾਰ ਸਾਨੂੰ ਕੀ ਦੁਕਾਨਦਾਰ ਕੋਲੋਂ ਰਿਸ਼ਵਤ ਲੈ ਰਹੇ ਨੇ। ਜਿਹੜਾ ਕਾਰੋਬਾਰ ਦਾ ਅਸੂਲ ਹੈ ਨਾ, ਹੱਟੀ ਕਰਨ ਦਾ, ਕਾਰੋਬਾਰ ਕਰਨ ਦਾ ਅਸੂਲ ਹੈ, ਉਹ ਬੜਾ ਸਾਦਾ ਜਿਹਾ ਹੈ। ਉਹ ਭਾਵੇਂ ਨੈਸਲੇ ਹੋਵੇ ਮਲਟੀਨੈਸ਼ਨਲ ਕੰਪਨੀ, ਤੇ ਭਾਵੇਂ ਛੋਟੀ ਜਿਹੀ ਦੁਕਾਨ ਵਾਲਾ,
ਜਿਹੜੀ ਸ਼ੈ 'ਤੇ ਵੀ ਪੈਸੇ ਲੱਗਣੇ ਨੇ ਉਹ ਟੈਕਸ ਹੈ, ਉਹ ਪੈਕਿੰਗ ਹੈ, ਉਹ ਕੋਈ ਸਮਾਨ ਖਰਾਬ ਹੋ ਗਿਆ, ਕੋਈ ਟੁੱਟ ਭੱਜ ਹੋ ਗਈ, ਉਹ ਕੋਈ ਹੋਰ ਖਰਾਬੀ ਪੈ ਗਈ, ਉਹ ਸਾਰੀ ਇਕੱਠੀ ਹੋ ਕੇ ਭਰਨੀ ਤੁਸੀਂ ਹੁੰਦੀ। ਬਿਜ਼ਨਸ ਵਾਲੇ ਬੰਦੇ ਨੇ ਉਹ ਹਰ ਸ਼ੈ ਆਪਣੀ ਕਾਸਟ ਦੇ ਵਿੱਚ ਸ਼ਾਮਿਲ ਕਰਨੀ ਹੈ ਤੇ ਉਨੀ ਕੀਮਤ ਵਧਾ ਲੈਣੀ ਹੈ। ਇਹ ਜਿਹੜੀ ਕਰਪਸ਼ਨ ਹੈ ਨਾ, ਜਦੋਂ ਤੁਸੀਂ ਕਿਸੇ ਨੂੰ ਤੰਗ ਕਰਦੇ ਹੋ, ਉਹਦੇ ਕੋਲ ਪੈਸੇ ਲੈਂਦੇ ਹੋ, ਦੁਕਾਨਦਾਰ ਉਹ ਕਰਪਸ਼ਨ ਜਿਹੜੀ ਉਹ ਵੀ ਆਪਣੀ ਕਾਸਟ ਦੇ ਵਿੱਚ ਪਾਉਂਦਾ ਹੈ ਤੇ ਪਾ ਕੇ ਤੇ ਉਹ ਅੱਗੋਂ ਵਸੂਲ ਕਰ ਲੈਂਦਾ ਵੀ ਆਓ ਜੀ ਦਿਓ ਮੈਨੂੰ ਪੈਸੇ। ਇਹ ਆਖਰ ਤੇ ਤੁਸੀਂ ਪੈਸੇ ਭਰਦੇ ਹੋ। ਤੇ ਇਸ ਵੇਲੇ ਜਿਨ੍ਹਾਂ ਨੇ ਕੀਮਤਾਂ ਕੰਟਰੋਲ 'ਚ ਕਰਨੀਆਂ ਸੀ ਉਹ 3000 ਰੁਪਈਆ ਫੀ ਦੁਕਾਨ ਇਸ ਵੇਲੇ ਕਰਪਸ਼ਨ ਕਰ ਰਹੇ ਨੇ। ਅੱਗੋਂ ਸੁਣ ਲਓ, ਇਹ ਇੱਕ ਤੁਹਾਨੂੰ ਵੀਡੀਓ ਵਿਖਾਉਣੇ ਆਖਰ ਦੇ ਉੱਤੇ। ਇਹ ਵੀ ਸ਼ਹਿਜ਼ਾਦਾ ਪੈਰਾ ਫੋਰਸ ਦਾ ਹੀ ਸੀ ਇਹ, ਤੇ ਇਹ ਜਾ ਕੇ 10,000 ਰੁਪਈਆ ਰਿਸ਼ਵਤ ਇਹਨੇ ਮੰਗੀ ਦੁਕਾਨ ਵਾਲੇ ਕੋਲ। ਉਹਨੂੰ ਰੋਜ਼ਾ ਲੱਗਾ ਸੀ, ਉਹ ਮੇਰਾ ਖਿਆਲ ਕੋਈ ਵਿਕਰੀ ਵੀ ਨਹੀਂ ਹੋਈ ਹੋਣੀ, ਉਹ ਜਨਾਬ ਚੜ ਗਿਆ। ਇਧਰ ਵੇਖੋ ਕੀ ਹੋਇਆ। यार तू मैंने इधर तू सिविल से जाके पैसे क्यों मंगे मेरे को? तू 10,000 रुपया कहला मंगया और तू सिविल से क्यों जाके पैसे मंगे रे? 10,000 रुपया मंगया मेरे को, 10,000 तो मैं कमी खानदान मेरी गल सुन यार, तू सबर ते कर मेरी गल सुन, तू कमी खानदान और सिविल दे विच जाके पैसे क्यों मंगे? तू सिविल से जाके पैसे क्यों मंगे? क्यों मंगे पैसे जाके? तू सिविल से जाके पैसे क्यों मंगे? तू वीडियो बना दे तो तेनू की तकलीफ है? फिर जे तू सच है, तू सच्चा ही है तो वीडियो मैंने बना दे। आहो आहो आ जाके पैसे तू नहीं मंगे, बस ठीक है। ਉਹਨੇ ਪੈਸੇ ਮੰਗੇ ਨੇ ਮੇਰੇ ਕੋਲੋਂ, ਆ ਸਿਵਲ ਦੇ ਵਿੱਚ ਜਾ ਕੇ ਪੈਸੇ ਮੰਗਣ ਡਿਆ ਮੇਰੇ ਕੋਲੋਂ। ਤੂੰ ਨਹੀਂ ਮੰਗੇ, ਉਹਨੇ ਮੰਗੇ ਨੇ। ਉਹ ਸਿਵਲ ਚ ਗਿਆ, ਉਹਨੇ ਪੈਸੇ ਮੰਗੇ, ਠੀਕ ਹੈ। ਉਹਨੇ ਕਹਿੰਦਾ ਕੰਮੀ ਖਾਨਦਾਨ ਦਾ ਨਹੀਂ ਹੈ। ਤੂੰ ਕਿਹਾ ਕਿ ਨਹੀਂ ਗਿਆ? ਗੱਲ ਕਹਿ ਦੇ, ਕਸਮ ਖਾ ਕੇ ਵੀ ਨਹੀਂ ਕਿਹਾ। ਆਹੋ ਤੂੰ ਕਹੋ, ਆਹੋ ਆਹੋ ਹੁਣ ਤੂੰ ਚੱਕੀ ਜਾਏਗਾ। ਆਹੋ ਆਹੋ ਗਲਤ ਬੋਲਿਆ ਨਾ ਮੈਂ। ਕੀ ਗਲਤ ਬੋਲਿਆ? ਦੱਸ ਕੀ ਗਲਤ ਬੋਲਿਆ, ਬੋਲ ਦੱਸ ਮੈਨੂੰ। ਯਾਰ ਚੁੱਪ ਕਰੇਗਾ ਕਿ ਨਹੀਂ? ਆਹੋ ਕਾਹਦਾ ਗੱਲ ਕਰਾਂ? ਚੁੱਪ ਕਰੇਗਾ ਕਿ ਨਹੀਂ? ਗੱਲ ਕਰਾਂ ਸਾਰੇ ਬਲੈਕਮੇਲਰ ਜੇ, ਸਾਰੇ ਬਲੈਕਮੇਲਰ ਜੇ। ਤੂੰ ਅਫਸਰ, ਤੂੰ ਤੇ ਤਮੀਜ਼ ਨਾਲ ਗੱਲ ਕਰ। ਤੂੰ ਤਮੀਜ਼ ਨਾਲ ਗੱਲ ਕਰਨ ਡਿਆ, ਤੂੰ ਤਮੀਜ਼ ਨਾਲ ਕਰਨ ਡਿਆ ਗੱਲ। ਮੈਂ ਤੇ ਕੀ ਗੱਲ ਕੀਤੀ? ਤੂੰ ਸਭ ਤੋਂ ਵੱਡਾ ਬਦਮਾਸ਼ ਤੂੰ ਹੈ। ਤੂੰ ਐਡਾ ਵੱਡਾ ਬਦਮਾਸ਼, ਮਤਲਬ ਹਿਸਾਬ ਨਹੀਂ ਲੱਗਣ ਡਿਆ। ਆਹੋ ਉਹ ਤੁਹਾਡੇ ਨਾਲ ਤਰੀਕੇ ਨਾਲ ਗੱਲ। ਵੇਖ ਲਿਆ ਜੀ, ਹੁਣ ਕਸਮਾਂ ਤੇ ਕੁਰਾਨਾ ਚੁੱਕਦਾ ਵੀ ਮੈਂ ਨਹੀਂ ਆਖਿਆ ਤੇ ਉਹਨੇ ਆਖਿਆ ਤੇ ਇਹ ਹੋਇਆ। ਬਹਰਲ ਇਹ ਆਵਾਮ ਦੇ ਨਾਲ ਹੱਥੋਂ ਹੱਥੀ ਤੇ ਹੱਥ ਇੱਕ ਦੂਸਰੇ ਦੇ, ਮੇਰਾ ਮਤਲਬ ਹੈ ਹੱਥ, ਮੈਂ ਇਹੀ ਕਹਾਂ ਵੀ ਹੱਥੋਂ ਹੱਥੀ ਹੋਏ ਨੇ, ਕਿਤੇ ਗਿਰੇਬਾਨ ਫੜੇ ਨੇ ਇੱਕ ਦੂਜੇ ਦੇ। ਅੱਗੋਂ ਰਾਣਾ ਸਨਾਉੱਲਾ ਸਾਹਿਬ ਆਉਂਦੇ ਨੇ ਵੀ ਮਹਿੰਗਾਈ ਹੈ ਹੀ ਕੋਈ ਨਹੀਂ। ਮੈਂ ਵੇਖਿਆ ਵੀ ਲੋਕੀ ਜਿਹੜੇ ਨੇ ਉਹ ਪਿੰਨੇ ਲੈ ਰਹੇ ਸਨ ਬੜੇ ਬੜੇ ਮਹਿੰਗੇ। ਇਹ ਤੇ ਗੱਲ ਕਰਾਂਗੇ ਕੱਲ੍ਹ ਦੀ ਜ਼ਰਾ, ਕੱਲ੍ਹ ਦੇ ਵੀਲਾਗ ਦੇ ਵਿੱਚ ਵੀ ਰਾਣਾ ਸਾਹਿਬ ਨੂੰ ਕੀ ਵਗੀਆਂ ਨੇ, ਮਤਲਬ ਰਾਣਾ ਸਾਹਿਬ ਨੂੰ ਕੀ ਹੋ ਗਿਆ, ਇਹਨਾਂ ਦੇ ਸਿਰ ਨੂੰ ਕੀ ਚੜਿਆ ਵੀ ਆਉਂਦੇ ਨੇ ਮਹਿੰਗਾਈ ਕੋਈ ਨਹੀਂ ਪਾਕਿਸਤਾਨ 'ਚ। ਮੇਰੀ ਥੋੜ੍ਹੀ ਗੁਜ਼ਾਰਿਸ਼ ਹੈ ਫੈਸਲਾਬਾਦ 'ਚ ਇਹਨਾਂ ਦੇ ਜਿਹੜੇ ਹਲਕੇ ਵਾਲੇ ਨੇ, ਇਰਦ ਗਿਰਦ ਦੇ ਲੋਕ ਵੀ ਉਹ ਇਹਨਾਂ ਦੇ ਘਰ ਜਾਣ, ਜਿਸ ਵੇਲੇ ਆਉਣ ਇਹਨਾਂ ਨੂੰ ਬੜੇ ਇਤਰਾਮ ਨਾਲ ਮਿਲਣ, ਇਹਨਾਂ ਨੂੰ ਦੱਸਣ ਮਹਿੰਗਾਈ ਹੈ ਕਿ ਨਹੀਂ ਹੈ। ਇਹ ਤੇ ਆਉਂਦੇ ਨੇ ਮਹਿੰਗਾਈ ਕੋਈ ਨਹੀਂ। ਤੇ ਜਾਂ ਤਾਂ ਫਿਰ ਵਾਕਈ ਮਹਿੰਗਾਈ ਸਾਨੂੰ ਲੱਗਦਾ ਵੀ ਮਹਿੰਗਾਈ ਹੈ, ਸਾਨੂੰ ਲੋਕੀ ਝੂਠ ਦੱਸਦੇ ਨੇ। ਤੇ ਇਹ ਕੋਈ ਇਹਨਾਂ ਨੂੰ ਮਿਲੇ ਤੇ ਦੱਸੇ ਇਹਨਾਂ ਨੂੰ ਵੀ ਸਰਕਾਰ ਮਹਿੰਗਾਈ ਹੈ, ਨਾ ਇੰਜ ਨਾ ਕਰੋ। ਚਲੋ ਮਹਿੰਗਾਈ ਅਸੀਂ ਨਿਬੜ ਡਏ, ਸਾਨੂੰ ਝੂਠਾ ਤੇ ਨਾ ਆਖੋ। ਮੈਨੂੰ ਇੱਥੋਂ ਇਜਾਜ਼ਤ ਦਿਓ ਤੇ ਰੱਬ ਰੱਖਾ।